ਕੋਲਿਆਂ ਦੀ ਦਲਾਲੀ ਦੇ ਵਿੱਚ ਨਾ ਮੂੰਹ ਕਾਲਾ ਅਸੀਂ ਕਹਾਵਤ ਹੀ ਸੁਣੀ ਸੀ। ਅਮਲੀ ਤੌਰ ਤੇ ਵੀ ਚੀਜ਼ਾਂ ਜਿਹੜੀਆਂ ਨਾ ਉਹ ਫੈਸਲਾਬਾਦ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਗਈਆਂ। ਇੱਕ ਜਨਾਬੇ ਵਾਲੀ FIR ਦਰਜ ਹੁੰਦੀ ਹੈ 20/9/2024 ਨੂੰ, ਜਿਹਦੇ ਵਿੱਚ 75 ਕਰੋੜ ਰੁਪਏ ਦਾ ਫਰਾਡ, ਜਾਲੀ ਇਨਵਾਇਸਾਂ, ਕੋਇਲੇ ਦੀ ਜਿਹੜੀ ਖਰੀਦੋ ਫਰੋਖਤ ਆ, ਸਮਗਲਿੰਗ ਆ, ਇਹ ਉਹ ਸਾਰਾ ਕੁਝ ਜਿਹੜਾ ਨਾ ਉਹ ਸਾਹਮਣੇ ਆਂਦਾ। ਤੇ ਮਸੂਰ ਟੈਕਸਟਾਈਲ ਦੇ 2 ਚੀਫ ਫਾਈਨਾਂਸ ਅਫੀਸਰ ਕੈਸਰ ਤੇ ਨਵੀਦ ਜਿਹੜੇ ਆ ਨਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ FBR ਵੱਲੋਂ। ਦੋਨੇ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਰਹਿੰਦੇ ਆ ਤੇ 30.5 ਕਰੋੜ ਰੁਪਏ ਸਿੱਕਾ ਰਾਜੁਲ ਵਕਤ ਨਗਦ ਜਿਹੜਾ ਵਾ ਉਹ ਅਦਾ ਕਰ ਦਿੱਤਾ ਜਾਂਦਾ ਅਦਾਲਤ ਦੇ ਵਿੱਚ। ਕੋਇਲਾ ਬਾਹਰਲੇ ਮੁਲਕਾਂ ਦੇ ਵਿੱਚੋਂ ਮੰਗਵਾਇਆ ਵਾ, ਲਿਹਾਜ਼ਾ ਜਿਹੜਾ ਇਹਦੇ ਉੱਤੇ ਟੈਕਸ ਅਦਾ ਹੋਇਆ ਵਾ ਉਹ ਸਾਨੂੰ ਰੀਫੰਡ ਕਰ ਦਿਓ। ਜਦੋਂ FBR ਨੇ ਤਹਿਕੀਕਾਤ ਕੀਤੀਆਂ, ਨਵਾਇਸਾਂ ਦੇਖੀਆਂ ਤੇ 75 ਕਰੋੜ ਦੀਆਂ ਜਾਲੀ ਇਨਵਾਇਸਾਂ ਸਾਹਮਣੇ ਆ ਗਈਆਂ। ਮਸੂਰ ਟੈਕਸਟਾਈਲ ਦੇ ਹੈੱਡ ਆਫਿਸ ਨੂੰ ਅੱਗ ਲੱਗ ਜਾਂਦੀ ਆ ਤੇ ਉਹਨਾਂ ਦੇ ਗਾਰਡ ਜਿਹੜੇ ਆ ਮੀਡੀਆ ਨੁਮਾਇੰਦਗਾਨ ਨੂੰ ਕਵਰੇਜ ਕਰਨ ਨਹੀਂ ਦਿੰਦੇ। ਜਦੋਂ ਰਿਕਾਰਡ ਨੂੰ ਅੱਗ ਲਾਣੀ ਹੋਵੇ ਜਾਂ ਕਿਸੇ ਸ਼ਹਿਰ ਨੂੰ ਸਾੜਨਾ ਹੋਵੇ ਤੇ ਛੁੱਟੀ ਵਾਲਾ ਦਿਨ ਮੁੰਤਖਬ ਕੀਤਾ ਜਾਂਦਾ ਵਾ। ਅਸਲਾਮ ਵਾਲੇਕੁਮ। ਅੱਛਾ ਜੀ, ਕੋਲਿਆਂ ਦੀ ਦਲਾਲੀ ਦੇ ਵਿੱਚ ਨਾ ਮੂੰਹ ਕਾਲਾ ਅਸੀਂ ਕਹਾਵਤ ਹੀ ਸੁਣੀ ਸੀ, ਲੇਕਿਨ ਅਮਲੀ ਤੌਰ ਤੇ ਵੀ ਚੀਜ਼ਾਂ ਜਿਹੜੀਆਂ ਨਾ ਉਹ ਫੈਸਲਾਬਾਦ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਗਈਆਂ। ਮੈਂ ਇਹਨੂੰ 2 ਹਿੱਸਿਆਂ 'ਚ ਆਪਣੀ ਗੱਲ ਨੂੰ ਕਰਾਂਗਾ। ਇੱਕ ਤਾਂ ਇਹ ਦੱਸਾਂਗਾ ਕਿ ਸਮਗਲਿੰਗ ਜਿਹੜੀ ਹੈ ਨਾ ਉਹ ਪਾਕਿਸਤਾਨ ਨੂੰ ਤੇ ਪਾਕਿਸਤਾਨ ਦੀ ਮੌਸ਼ੀਅਤ ਨੂੰ ਕਿਸ ਤਰ੍ਹਾਂ ਖਾ ਰਹੀ ਆ। ਦੂਸਰੇ ਨੰਬਰ ਤੇ ਮੈਂ ਇੱਕ ਫੈਸਲਾਬਾਦ ਦੇ ਵਿੱਚ ਇੱਕ ਵਾਕਿਆ ਹੋਇਆ ਉਹਦੀ ਥੋੜ੍ਹੀ ਜਿਹੀ ਗੱਲ ਦੱਸਾਂਗਾ। ਕੱਲ੍ਹ ਇੱਕ ਨਾ ਬਿਲਕੁਲ 17 ਟਾਵਰ ਦੇ ਨਾਲ ਹੀ ਬਿਲਡਿੰਗ ਹੈ ਇੱਕ ਮਸੂਰ ਟੈਕਸਟਾਈਲ ਵਾਲਿਆਂ ਦੀ, ਉਹਦੀ ਦੂਸਰੀ ਮੰਜ਼ਿਲ ਤੇ ਅੱਗ ਲੱਗ ਗਈ। ਜ਼ਰਾਏ ਦਾ ਕਹਿਣਾ ਕਿ ਉੱਥੇ ਕੋਈ ਰਿਕਾਰਡ ਸ਼ਿਕਾਰਡ ਪਿਆ ਸੀਗਾ, ਉਹ ਰਿਕਾਰਡ ਜਿਹੜਾ ਵਾ ਉਹ ਸੜ ਗਿਆ। ਇਹਦੇ ਪਿੱਛੇ ਇੱਕ ਲੰਬੀ ਕਹਾਣੀ ਆ, ਉਹ ਕਹਾਣੀ ਥੋੜ੍ਹੀ ਜਿਹੀ ਆਪਾਂ ਦੇਖ ਲਈਏ ਤੇ ਫਿਰ ਮੇਰੇ ਖਿਆਲ ਅੱਗ ਵਾਲੇ ਪਾਸੇ ਆਈਏ। ਇੱਕ ਜਨਾਬੇ ਵਾਲੀ FIR ਦਰਜ ਹੁੰਦੀ ਹੈ 20/9/2024 ਨੂੰ, ਜਿਹਦੇ ਵਿੱਚ 75 ਕਰੋੜ ਰੁਪਏ ਦਾ ਫਰਾਡ, ਜਾਲੀ ਇਨਵਾਇਸਾਂ, ਕੋਇਲੇ ਦੀ ਜਿਹੜੀ ਖਰੀਦੋ ਫਰੋਖਤ ਆ, ਸਮਗਲਿੰਗ ਆ, ਇਹ ਉਹ ਸਾਰਾ ਕੁਝ ਜਿਹੜਾ ਨਾ ਉਹ ਸਾਹਮਣੇ ਆਂਦਾ। ਤੇ ਮਸੂਰ ਟੈਕਸਟਾਈਲ ਦੇ 2 ਚੀਫ ਫਾਈਨਾਂਸ ਅਫੀਸਰ ਕੈਸਰ ਤੇ ਨਵੀਦ ਜਿਹੜੇ ਆ ਨਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ FBR ਵੱਲੋਂ ਤੇ ਉਹਨਾਂ ਨੂੰ ਜਨਾਬੇ ਵਾਲੀ ਲਾਹੌਰ FBR ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਵਾ। ਇੱਕ ਦਿਨ ਮਾਸੂਫ ਦੋਨੇ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਰਹਿੰਦੇ ਆ। ਜਦੋਂ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਵਾ ਤੇ ਉੱਥੇ 30.5 ਕਰੋੜ ਰੁਪਏ ਸਿੱਕਾ ਰਾਜੁਲ ਵਕਤ ਨਗਦ ਜਿਹੜਾ ਵਾ ਉਹ ਅਦਾ ਕਰ ਦਿੱਤਾ ਜਾਂਦਾ ਅਦਾਲਤ ਦੇ ਵਿੱਚ। ਬਾਕੀ 40 ਕਰੋੜ ਰੁਪਏ ਦੇ ਚੈੱਕ ਜਿਹੜੇ ਆ ਨਾ ਉਹ FBR ਦੇ ਹਵਾਲੇ ਕਰ ਦਿੱਤੇ ਜਾਂਦੇ ਆ ਅਦਾਲਤ ਦੇ ਅੰਦਰ, ਯਾਨੀ ਕਿ ਆਪਸ ਦੇ ਵਿੱਚ ਸੁਲ੍ਹਾ ਸਫਾਈ ਹੋ ਜਾਂਦੀ ਆ ਤੇ ਕਿਹਾ ਜਾਂਦਾ ਕਿ ਤੁਸੀਂ ਆਪਣੇ ਘਰ ਚਲ ਜਾਓ, ਤੁਸੀਂ ਆਪਣੇ ਘਰ ਚਲ ਜਾਓ। ਇਹ ਜੀ FIR ਹੈ। FIR ਦੇ ਵਿੱਚ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ। ਅਸੀਂ ਕੋਸ਼ਿਸ਼ ਕਰਾਂਗੇ FIR ਜਿਹੜੀ ਹੈ ਨਾ ਸਾਡੇ ਪਿੱਛੇ ਚੱਲਦੀ ਰਹੇ ਤੇ ਤਾਂ ਕਿ ਹਕਾਇਕ ਜਿਹੜੇ ਆ ਨਾ ਉਹ ਨਜ਼ਰ ਆਉਂਦੇ ਰਹਿਣ। ਇਹਦੇ ਵਿੱਚ ਮਸੂਰ ਟੈਕਸਟਾਈਲ ਦਾ ਪਹਿਲੇ ਨੰਬਰ ਤੇ ਜ਼ਿਕਰ ਹੈਗਾ ਵਾ। ਅਗਰ ਤੁਸੀਂ ਸੇਲ ਵੈਲਿਊ ਕਰੋ 6899254 ਇਹ ਜ਼ਰਬਾ ਤਕਸੀਮਾਂ ਦੇ ਕੇ ਨਾ ਸਾਨੂੰ ਸਮਝ ਵੀ ਨਹੀਂ ਆਣੀ ਕਿੰਨੇ ਕੁ ਪੈਸੇ ਲਿਖੇ ਹੋਏ ਆ। ਖੈਰ ਜੀ, ਇਹ ਉਹ ਪੈਸੇ ਨੇ ਜਿਹੜੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਕੋਇਲਾ ਬਾਹਰਲੇ ਮੁਲਕਾਂ ਦੇ ਵਿੱਚੋਂ ਮੰਗਵਾਇਆ ਵਾ, ਲਿਹਾਜ਼ਾ ਜਿਹੜਾ ਇਹਦੇ ਉੱਤੇ ਟੈਕਸ ਅਦਾ ਹੋਇਆ ਵਾ ਉਹ ਸਾਨੂੰ ਰੀਫੰਡ ਕਰ ਦਿਓ। ਯਾਨੀ ਕਿ FBR ਕੋਲੋਂ ਇਹ ਪੈਸੇ ਰੀਫੰਡ ਦੀ ਮਦ ਦੇ ਵਿੱਚ ਲੈ ਵੀ ਲੈ ਗਏ ਸੀ। ਜਦੋਂ FBR ਨੇ ਤਹਿਕੀਕਾਤ ਕੀਤੀਆਂ, ਨਵਾਇਸਾਂ ਦੇਖੀਆਂ ਤੇ 75 ਕਰੋੜ ਦੀਆਂ ਜਾਲੀ ਇਨਵਾਇਸਾਂ ਸਾਹਮਣੇ ਆ ਗਈਆਂ। ਇਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ, ਬੰਦੇ ਫੜ ਲਏ। ਬੰਦੇ ਫੜਨ ਤੋਂ ਬਾਅਦ ਜਨਾਬੇ ਵਾਲੀ ਇਹਨਾਂ ਨੇ ਪੈਸੇ ਅਦਾ ਕਰਤੇ, ਇਹਨਾਂ ਨੇ ਬੰਦੇ ਛੱਡ ਦਿੱਤੇ। ਇਹ ਤਾਂ ਜਨਾਬੇ ਵਾਲੀ ਇੱਕ ਗੱਲ ਆ। ਹੁਣ ਅਸੀਂ ਆਉਂਦੇ ਹਾਂ ਜਨਾਬੇ ਵਾਲੀ ਕੱਲ੍ਹ ਐਤਵਾਰ, ਛੁੱਟੀ ਦਾ ਦਿਨ, ਕੋਈ ਬੰਦਾ ਨਾ ਪਰਿੰਦਾ ਉੱਥੇ ਹੈ ਹੀ ਕੋਈ ਨਹੀਂ। ਅਚਾਨਕ ਜਨਾਬੇ ਵਾਲੀ ਇੱਕ ਰੈਸਕਿਊ ਦੀ ਕਾਲ ਚੱਲਦੀ ਆ ਕਿ ਮਸੂਰ ਟੈਕਸਟਾਈਲ ਦੇ ਹੈੱਡ ਆਫਿਸ ਨੂੰ ਅੱਗ ਲੱਗ ਜਾਂਦੀ ਆ। ਅੱਗ ਲੱਗਦੀ ਆ ਜਦੋਂ ਮੀਡੀਆ ਨੁਮਾਇੰਦਗਾਨ ਉੱਥੇ ਕਵਰੇਜ ਵਾਸਤੇ ਜਾਂਦੇ ਆ ਤੇ ਉਹਨਾਂ ਦੇ ਗਾਰਡ ਜਿਹੜੇ ਆ ਮੀਡੀਆ ਨੁਮਾਇੰਦਗਾਨ ਨੂੰ ਕਵਰੇਜ ਕਰਨ ਨਹੀਂ ਦਿੰਦੇ। ਹੁਣ ਇਹਦੇ ਪਿੱਛੇ ਕੀ ਹਕੀਕਤ ਆ ਕੀ ਨਹੀਂ ਉਹ ਤੁਸੀਂ ਸਾਰੇ ਸਮਝ ਜਾਓਗੇ, ਤੁਹਾਨੂੰ ਆਪ ਪਤਾ ਲੱਗ ਜਾਏਗਾ। ਦੂਸਰੀ ਮੰਜ਼ਿਲ ਦੇ ਉੱਪਰ ਜਿਹੜਾ ਕੋਈ ਸਾਜ਼ੋ ਸਮਾਨ ਪਿਆ ਹੋਇਆ ਸੀਗਾ ਉਹ ਜਲ ਕੇ ਖਾਕ ਸਤਰ ਹੋ ਗਿਆ। ਇਹ ਕੋਈ ਪਹਿਲਾ ਵਾਕਿਆ ਨਹੀਂ ਹੈਗਾ। ਇਸ ਤਰ੍ਹਾਂ ਦੇ ਪਹਿਲੇ ਵਾਕਿਆਤ ਵੀ ਫੈਸਲਾਬਾਦ ਦੇ ਵਿੱਚ ਹੁੰਦੇ ਰਹਿੰਦੇ ਆ ਕਿ ਜਨਾਬ ਜਦੋਂ ਰਿਕਾਰਡ ਨੂੰ ਅੱਗ ਲਾਣੀ ਹੋਵੇ ਜਾਂ ਕਿਸੇ ਸ਼ਹਿਰ ਨੂੰ ਸਾੜਨਾ ਹੋਵੇ ਤੇ ਛੁੱਟੀ ਵਾਲਾ ਦਿਨ ਮੁੰਤਖਬ ਕੀਤਾ ਜਾਂਦਾ ਵਾ ਤਾਂ ਕਿ ਕੋਈ ਬੰਦਾ ਨਾ ਉੱਥੇ ਹੋਵੇ, ਕੋਈ ਬੰਦੇ ਦੀ ਜ਼ਾਤ ਨਾ ਉੱਥੇ ਹੋਵੇ ਤੇ ਸਾਰਾ ਕੰਮ ਮੈਨੇਜ ਕਰ ਲਈਏ। ਤੇ ਸਾਡੀ ਫੈਸਲਾਬਾਦ ਦੀ ਤੇ ਪਾਕਿਸਤਾਨ ਦੀ ਬਾਸ਼ਊਰ ਆਵਾਮ ਜਿਹੜੀ ਆ ਨਾ ਉਹ ਇਹ 'ਤੇ ਬਿਹਤਰ ਫੈਸਲਾ ਕਰ ਸਕਦੀ ਆ, ਕਿਉਂਕਿ ਅਸੀਂ ਜਿੰਨੀ ਵੀ ਰਿਪੋਰਟਿੰਗ ਕਰ ਰਹੇ ਹਾਂ ਇੱਕ ਤਾਂ ਅਸੀਂ ਕਰਦੇ ਪਏ ਹਾਂ FBR ਦੀ ਇਸ FIR ਦੀ ਬੇਸ 'ਤੇ, ਦੂਸਰੇ ਅਸੀਂ ਇਸ ਬੇਸ 'ਤੇ ਕਰਦੇ ਪਏ ਹਾਂ ਕਿਉਂ ਮੀਡੀਆ ਨੁਮਾਇੰਦਗਾਨ ਨੂੰ ਉਹਦੀ ਕਵਰੇਜ ਨਹੀਂ ਕਰਨ ਦਿੱਤੀ ਗਈ ਜਿਹੜੀ ਅੱਗ ਲੱਗੀ ਹੋਈ ਸੀ, ਤਾਂ ਕਿ ਹਕਾਇਕ ਜਿਹੜੇ ਆ
ਲੋਕਾਂ ਦੇ ਸਾਹਮਣੇ ਨਾ ਆ ਜਾਣ। ਤੀਸਰੀ ਜਨਾਬੀ ਵਾਲੀ ਗੱਲ ਇਹ ਹੈਗੀ ਆ ਕਿ ਪਾਕਿਸਤਾਨੀ ਅਵਾਮ, ਫੈਸਲਾਬਾਦ ਦੀ ਅਵਾਮ, ਸਾਡੀ ਹਕੂਮਤ, ਇਹ ਸਾਰੇ ਹੁਣ ਬੜੇ ਬਾਸ਼ਊਰ ਨੇ। ਹਰ ਬੰਦੇ ਨੂੰ ਕੱਲੀ ਕੱਲੀ ਗੱਲ ਦਾ ਪਤਾ ਵਾ। ਇਹ ਫੈਸਲਾ ਅਸੀਂ ਤੁਹਾਡੇ ਕੋਲ ਛੱਡ ਕੇ ਜਾ ਰਹੇ ਹਾਂ ਕਿ ਫੈਸਲਾ ਤੁਸੀਂ ਕਰਨਾ ਵਾ ਕਿ ਇਹ ਮਾਮਲਾ ਬਣਿਆ ਕੀ ਆ, ਕਿ ਇਹ ਅੱਗ ਵਾਲੀ ਹਕੀਕਤ ਆ, ਕਿ FBR ਵਾਲੀ ਹਕੀਕਤ ਆ, ਜਾਂ ਜੋ ਅਸੀਂ ਬਿਆਨ ਕਰ ਰਹੇ ਹਾਂ ਉਹ ਹਕੀਕਤ ਆ। ਇਹ ਫੈਸਲਾ ਤੁਸੀਂ ਬੜੇ ਅੱਛੇ ਤਰੀਕੇ ਨਾਲ ਕਰ ਲੈਣਾ। ਅੱਛਾ ਜੀ, ਮੇਰੀ ਹਕੂਮਤ ਪਾਕਿਸਤਾਨ ਦੇ ਅੱਗੇ, FBR ਦੇ ਅੱਗੇ, ਫੈਸਲਾਬਾਦ ਦੀ ਪੁਲਿਸ ਦੇ ਅੱਗੇ ਔਰ ਰੈਸਕਿਊ 1122 ਦੇ ਅੱਗੇ ਇੱਕ ਗੁਜ਼ਾਰਿਸ਼ ਆ ਕਿ ਸਰ ਇਹਦੀ ਇੱਕ ਸ਼ਫਾਫ ਇਨਕੁਆਇਰੀ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਆ। ਇੱਕ ਇਨਕੁਆਇਰੀ ਕਮੇਟੀ ਬਣਾ ਦਿਓ, ਇਹਦੀ ਸ਼ਫਾਫ ਇਨਕੁਆਇਰੀ ਕਰ ਲੈਣ। ਜਿਹੜੀ FIR ਹੋਈ ਆ, ਜਿਹੜੀ ਅੱਗ ਲੱਗੀ ਆ, ਕਿਆ ਇਹ ਇੱਕੋ ਹੀ ਕੜੀਆਂ ਇਹਦੇ ਨਾਲ ਮਿਲਦੀਆਂ ਜੁਲਦੀਆਂ ਵਾ ਜਾਂ ਇਹ ਅਲੱਗ-ਅਲੱਗ ਵਾਕਿਆਤ ਨੇ? ਇਹਦੀ ਇੱਕ ਸ਼ਫਾਫ ਇਨਕੁਆਇਰੀ ਕਰਕੇ ਆਵਾਮ ਦੇ ਸਾਹਮਣੇ ਲੈ ਆਓ। ਆਵਾਮ ਜੋ ਸਾਨੂੰ ਸਵੇਰ ਦੀ ਪੁੱਛਣ ਲੱਗੀ, ਬਲਕਿ ਕੱਲ੍ਹ ਦੀ ਪੁੱਛਣ ਲੱਗੀ ਹੋਈ ਆ, ਭਾਈ ਇਹਨਾਂ 'ਤੇ ਪਰਚਾ ਹੋਇਆ ਸੀ, ਇਹਨਾਂ ਨੇ ਤਾਂ ਅੱਗ ਲਾਈ ਆ, ਭਾਈ ਇਹਨਾਂ 'ਤੇ ਪਰਚਾ ਹੋਇਆ ਸੀ ਤਾਂ ਕਰਕੇ ਸ਼ਾਰਟ ਸਰਕਟ ਹੋਇਆ ਵਾ। ਜਿਹੜੇ ਵੀ ਲੋਕ ਸਾਨੂੰ ਪੁੱਛਦੇ ਆ, ਅਸੀਂ ਆਪਣੇ ਕੋਲ ਕੋਈ ਗੱਲ ਨਹੀਂ ਕਰਦੇ ਪਏ, ਅਸੀਂ ਸਾਰੀ ਗੱਲ ਆਪਣੀ ਪਾਕਿਸਤਾਨੀ ਆਵਾਮ ਦੇ ਅੱਗੇ ਰੱਖ ਰਹੇ ਹਾਂ ਔਰ ਇੱਕ ਅਪੀਲ ਕਰ ਰਹੇ ਹਾਂ ਤਮਾਮ ਅਦਾਰਿਆਂ ਨੂੰ ਕਿ ਇਹਦੀ ਸ਼ਫਾਫ ਇਨਕੁਆਇਰੀ ਕਰ ਲਓ। ਅਗਰ ਅੱਗ ਲੱਗੀ ਆ ਜਾਂ ਅੱਗ ਲਾਈ ਗਈ ਆ ਜਾਂ FIR ਹੋਈ ਆ ਜਾਂ FIR ਕਰਵਾਈ ਗਈ ਆ ਜਾਂ 30.5 ਕਰੋੜ ਦਿੱਤਾ ਵਾ, 40 ਲੱਖ ਦੇ ਚੈੱਕ ਦਿੱਤੇ ਆ ਜਾਂ ਨਹੀਂ ਦਿੱਤੇ, ਸਾਰਾ ਕੁਝ ਸਾਹਮਣੇ ਆ ਜਾਏਗਾ। ਬਹੁਤ ਸ਼ੁਕਰੀਆ।